अस्सलाम वालेकुम सर। सर वालेकुम अस्सलाम वरहमतुल्लाहि वबरकातुहू। मारिजात सियाल साहब, एक गाना आपने लिखा नाक दा कोका। उस गाने ने अभी उसको महीना भी नहीं हुआ रिलीज़ हुए और उसने सारे रिकॉर्ड जो हैं वो तोड़ दिए हैं। ये कब लिखा था आपने गाना? सर इहो महीना ਜਿਹੜਾ ਦਸੰਬਰ ਦਾ ਗੁਜ਼ਰਿਆ ਤੇ ਪਹਿਲੇ ਹਫਤੇ ਦੀ ਗੱਲ ਹੈ ਤੇ ਅਖੀਰ ਮੁੱਕਾ ਤੇ ਅੱਜ ਤੁਸੀਂ ਆ ਗਏ ਇਹੋ ਕੁਝ ਨੂੰ ਟਾਈਮ ਗੁਜ਼ਰਿਆ ਗਾਣਾ। अच्छा, आपने लिखा भी अभी ये स्पेशली मलकू के लिए लिखा गया था या कैसे लिखा आपने? ये तो बताएं ਪਰ क्योंकि ਵੇਖੋ ਜੀ ਗਾਣਾ ਕਿਸੇ ਵਾਸਤੇ ਵੀ ਨਹੀਂ ਲਿਖਿਆ ਜਾਂਦਾ। ਗਾਣਾ ਗਾਣਾ ਕਰਕੇ ਲਿਖਿਆ ਜਾਂਦਾ ਹੈ। ਫਿਰ ਉਹ ਚੂੰਕਿ ਮੈਂ ਜਿਹੜਾ ਗਾਣਾ ਲਿਖਣਾ ਨਾ ਉਹਦੀ ਮੈਂ ਤਰਜ਼ ਮੇਰੇ ਆਪਣੇ ਜ਼ਿਹਨ 'ਚ ਆਉਂਦੀ ਹੈ ਤੇ ਉਹ ਮੇਰਾ ਇੱਕ ਦੋਸਤ ਹੈ ਮੈਂ ਉਹਨੂੰ ਵੀ ਇਹ ਗਾਣਾ ਸੁਣਾਇਆ ਲੇਕਿਨ ਉਹ ਕਲਾਸੀਕਲ ਟਾਈਪ ਦਾ ਹੈ। ਤੇ ਇਸ ਦੌਰਾਨ ਮਲਕੂ ਸਾਹਿਬ ਨਾਲ ਰਾਬਤਾ ਹੋਇਆ ਤੇ ਉਹਨਾਂ ਦੇ ਨਾਲ ਮੇਰਾ ਇੱਕ ਅਜ਼ੀਜ਼ ਹੈ ਪਿਆ ਬੜਾ ਪਿਆਰਾ ਹੈ ਮੈਨੂੰ ਮੇਰਾ ਛੋਟਾ ਭਾਈ ਹੈ ਕੈਸਰ ਨਦੀਮ ਗੁੱਡੂ। ਉਹ ਅਕਸਰ ਮੈਨੂੰ ਕਾਲ ਕਰਿਆ ਜਾਂਦਾ ਰਾਤੀ ਮੇਰਾ ਹਾਲ ਚਾਲ ਪੁੱਛਦਾ ਭਾਈ ਜਾਨ ਕੀ ਹਾਲ ਹੈ ਬੇਬੋ। ਉਹਨੇ ਮੈਨੂੰ ਕਾਲ ਕੀਤੀ ਮੈਂ ਲੇਟੇ ਹੋਇਆ ਤੇ ਮੈਨੂੰ ਆਦਾ ਜੀ ਕੋਈ ਕੀ ਹਾਲ ਹੈ ਤੁਹਾਡਾ। ਮੈਂ ਕਿਹਾ ਠੀਕ ਹੈ। ਮਲਕੂ ਸਾਹਿਬ ਵੀ ਉਸ ਸਟੂਡੀਓ 'ਚ ਬੈਠੇ ਹਨ। ਉਹਨਾਂ ਨੇ ਮੈਂ ਆਖਿਆ ਦੇ ਜੀ ਕੋਈ ਅਸਾਈ ਕੋਈ ਅੰਤਰਾ ਕੋਈ ਮੁਖੜਾ। ਮੈਂ ਖੈਰ ਹੈ ਤਾਂ ਸਹੀ। ਉਹ ਮੈਂ ਉਹਨਾਂ ਨੂੰ ਸੁਣਾਇਆ ਤੇ ਉਹਨਾਂ ਨੇ ਆਖਿਆ ਜੀ ਭੇਜ ਦਿਓ। ਮੈਂ ਖੈਰ ਲੇਕਿਨ ਇੱਕ ਤਰਜ਼ ਜਿਹੜੀ ਮੇਰੀ ਹੈ ਨਾ ਇਹ ਗਾਣੇ ਦੀ ਤਰਜ਼ ਵੀ ਮੇਰੀ ਆਪਣੀ सही। ਉਹ ਮੈਂ ਤਰਜ਼ ਤੇ ਉਹਨਾਂ ਨੂੰ ਮੁਖੜਾ ਸੁਣਾਇਆ ਉਹ ਮੈਂ ਭੇਜਿਆ ਤੇ ਦੂਏ ਦਿਨ ਉਹਨਾਂ ਨੇ ਰਿਕਾਰਡ ਕਰਕੇ ਵਾਇਸ ਮੈਨੂੰ ਬਲਕਿ ਰਿਕਾਰਡਿੰਗ ਪਹਿਲੋਂ ਮੈਨੂੰ ਭੇਜੀ। ਉਹ ਅਜੇ ਵੀ ਮੇਰੇ ਕੋਲ ਮੋਬਾਈਲ ਹੈ ਸੇਵ ਤੇ ਬਸ ਉਹ ਉਹਨਾਂ ਨੇ ਵੀਡੀਓ ਬਣਾਈ ਹੈ ਮਲਕੂ ਸਾਹਿਬ ਦੇ ਪਿੰਡ ਜਾ ਕੇ ਤੇ ਵੀਡੀਓ ਫਿਰ ਤੁਹਾਡੇ ਸਾਹਮਣੇ ਹੀ ਹਫਤੇ ਦੇ ਵਿੱਚ 6 ਦਿਨਾਂ ਦੇ ਵਿੱਚ ਉਹ ਮਿਲੀਅਨ ਕਰ ਗਏ। अच्छा सर जी, ये लिखने लिखाने का शौक़ कब से शुरू किया आपने? ਇਹ ਸਰ ਪਹਿਲੀ ਦਫਾ ਮੈਂ 8ਵੀਂ ਕਲਾਸ 'ਚ ਪੜ੍ਹਦਾ ਹਾਂ ਮੇਰੇ ਖਿਆਲ 1978 ਦੀ ਗੱਲ ਹੈ। ਤੇ ਹਾਜੀ ਮਨਸੂਰ ਮਲੰਗੀ ਸਾਹਿਬ ਸਾਡੇ ਪਿੰਡ 'ਚ ਆਏ ਹਨ ਤਾਂ ਮੈਂ ਉਹਨਾਂ ਨੂੰ ਇੱਕ ਦੋੜਾ ਲਿਖ ਦਿੱਤਾ MBC ਦੀ ਡੱਬੀ ਹੁੰਦੀ ਸਿਗਰਟ ਉਹਦੇ ਪਿੱਛੋਂ। अच्छा ਉਹ ਨਾ ਉੱਥੇ ਪੜ੍ਹਿਆ ਤੇ ਉਹਨਾਂ ਨੇ ਮੈਨੂੰ ਝਿੜਕੇ ਛਿੜਕੇ ਵੀ ਇਹ ਕੰਮ ਨਾ ਕਰੀਏ ਉਹ ਲੇਕਿਨ ਮੁੜੋ ਜਿਹੜੀ ਆਦਤ ਹੈ ਸ਼ੁਰੂ ਤੋਂ ਮੁੜੇਗਾ ਇਤਫਾਕਨ ਜਿਹੜਾ ਨਾ ਉਹ ਉਸੇ ਮਹੀਨੇ ਦੇ ਵਿੱਚ ਹੀ ਉਹਨਾਂ ਦੇ 2-3 ਚੱਕਰ ਉੱਥੇ ਫੰਕਸ਼ਨਾਂ ਤੇ ਸ਼ਾਦੀਆਂ ਤੇ ਹੋਏ ਮੇਰੀ ਮੁਲਾਕਾਤ ਹੋ ਗਈ। ਉਹ ਮੇਰੇ ਚਿਹਰੇ ਤੋਂ ਸ਼ਨਾਸਾਈ ਉਹਨਾਂ ਨੂੰ ਹੋ ਗਈ ਤੇ ਮੈਨੂੰ ਵੀ ਸ਼ੌਕ ਆਈ ਵੀ ਮਸ਼ਹੂਰ ਬੰਦਿਆਂ ਨਾਲ ਦੁਆ ਸਲਾਮ ਇਹ ਉਹ ਮੁੜੇ ਸਿਲਸਿਲਾ ਚੱਲਦਾ ਚੱਲਦਾ ਮੈਂ ਉਹਨਾਂ ਦੇ ਘਰ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਮੈਨੂੰ ਪਹਿਲੇ ਤਾਂ ਬੜਾ ਡਾਂਟਿਆ ਡੂੰਟਿਆ ਕੋਈ ਨਹੀਂ ਲੈਫਟ ਲੁਫਟ ਕਰਾਈ। ਫਿਰ ਇੱਕ ਬਾਅਦ ਵਿੱਚ ਮੈਂ ਗਾਣਾ ਲਿਖਿਆ ਉਹਨਾਂ ਨੂੰ ਪਸੰਦ ਆਇਆ ਉਹਨਾਂ ਨੇ ਮੇਰਾ ਤਾਰਫ ਵੀ ਕਰਾਇਆ तो फिर सिलसिला ਚੱਲਣੀ ਸੀ। अच्छा सर जी, गाना मंसूर मलंगी साहब ने गाया छब्बा चूड़ियाँ दा, जिसने मंसूर मलंगी साहब को भी अरूज के ऊपर पहुंचाया। और ये गाना भी आपने ही लिखा था? ਇਹ ਸਰ 1987 ਦੇ ਵਿੱਚ ਮੈਂ ਪਾਕਿਸਤਾਨ ਟੈਲੀਵਿਜ਼ਨ ਦੇ ਬਤੌਰ ਪ੍ਰੋਗਰਾਮ ਅਸਿਸਟੈਂਟ ਕੰਮ ਕਰਦਾ ਤੇ ਹਾਜੀ ਸਾਹਿਬ ਉੱਥਾਂ ਹੀ ਗਏ ਹਨ। ਹੁਣ ਪ੍ਰੋਗਰਾਮ ਚੱਲਦਾ ਹੁੰਦਾ ਸੀ ਅੱਜ ਦੀ ਸ਼ਾਮ ਤਾਂ ਉਹ ਮੈਂ ਨਾ ਉਹਨਾਂ ਨੇ ਮੈਨੂੰ ਕੋਲ ਪੁੱਛਿਆ ਤੇ ਕੋਈ ਯਾਰ ਗਾਣਾ ਮੈਂ ਇਹ ਤੇਰੇ ਕੋਲ ਮੈਂ ਉਹਨਾਂ ਕੋਲ ਬਾਕੀ ਜਿਹੜੇ ਉਹਨਾਂ ਦੇ ਆਈਟਮ ਹਨ ਉਹ ਸਾਰੇ ਗਾਏ ਹੋਏ ਹਨ। ਇਹ ਮੈਂ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਨਾ ਉੱਥੇ ਹੀ ਇਹਦੀ ਤਰਜ਼ ਬਣਾਈ ਆਈ। अच्छा ਤੇ ਉੱਥੇ ਹੀ ਉਹ ਰਿਕਾਰਡ ਕਰਾਇਆ ਤੇ ਉਹ TV ਤੇ ਤਾਂ ਕੁਛ ਲੋਕਾਂ ਨੇ ਵੇਖਿਆ ਉਸ ਚੱਕਰ ਜੀ ਲੋਕਾਂ ਨੇ ਮੈਨੂੰ ਫੋਨ ਸ਼ੋਨ ਕੀਤੇ ਫੋਨ ਉਦਣ ਕਿਹੜੇ ਆਉਂਦੇ ਹਨ ਵੀ ਸਨੇਹਾ ਗਲਿਆ ਚਾਹੀਏ ਕਿ ਉਹ TV ਸ਼ੀਵੀ ਤੇ ਲੋਕਾਂ ਨੇ ਵੇਖਿਆ ਉਹ ਚੱਲਿਆ ਤੇ ਉਹ ਮੁੜ ਉਹਨਾਂ ਨੇ ਰਹਿਮਤ ਗਰਾਮਾ ਫੋਨ ਵਾਲਿਆਂ ਕੋਲ ਰਿਕਾਰਡ ਕਰਾਇਆ ਮੇਰੇ ਕੋਲ 1993 ਦੇ ਵਿੱਚ ਉੱਥੋਂ ਮੜੇ ਗਾਣਾ ਜਿਹੜਾ ਨਾ ਬਾਮੇ ਰੂਹ ਤੇ ਚਲਾ ਜੀ। अच्छा सर, महकमा सेहत में आपने जॉब भी की है, जॉब साथ साथ ये शौक़ लिखना लिखाना, ये दोनों कैसे मैनेज किए हैं? बच्चे फैमिली टाइम देना तो ये मुश्किल नहीं होता होगा, किस तरह टाइम निकालते रहें? ਇਹ ਵੇਖੋ ਜੀ ਮੈਂ ਤੁਹਾਨੂੰ ਇੱਕ ਚੀਜ਼ ਵਜ਼ਾਹਤ ਕਰ ਦੇਵਾਂ ਕਿ ਮੈਂ ਕੋਈ ਬਨਾਵਟੀ ਸ਼ਾਇਰ ਨਹੀਂ ਹਾਂ। ਤੁਸੀਂ ਇਹ ਆਖ ਸਕਦੇ ਹੋ ਕਿ ਵੀ ਮੇਰੇ ਤੇ ਹੁੰਦੀ ਹੈ ਆਮਦ। ਮੈਂ ਦਫ਼ਤਰ 'ਚ ਬੈਠਾ ਮੋਟਰਸਾਈਕਲ ਤੇ ਜਾ ਰਿਹਾ ਕਾਰ 'ਚ ਬੈਠਾ ਕਿਸੇ ਦੇ ਨਾਲ ਹਾਂ ਮੈਨੂੰ ਇਹ ਖਿਆਲ ਆ ਜਾਂਦਾ ਤਾਂ ਮੇਰੇ ਕੋਲ ਕੋਈ ਪੈਨਸਲ ਕਾਗਜ਼ ਉਹਨੂੰ ਮੈਂ ਲਿਖ ਕੇ ਪਰਚੀ ਜੇਬ ਵਿੱਚ ਪਾ ਲੈਣੀ। ਮੁੜ ਕਦੀ ਦੂਆ ਫਿਕਰ ਆ ਜਾਣਾ ਵਿੱਚ ਵਕਫਾ ਵੀ ਆ ਜਾਂਦਾ 15 ਚੂँਕਿ ਮੈਂ ਪ੍ਰੋਫੈਸ਼ਨਲ ਸ਼ਾਇਰ ਨਹੀਂ ਹਾਂ ਮੈਂ ਸਿਰਫ ਇੱਕ ਗੀਤ ਨਿਗਾਰ ਹਾਂ। ਤੇ ਉਹ ਮੁੜ ਮੁਖਤਲਿਫ ਮੈਂ ਮਾਸ਼ਰੇ ਨੂੰ ਵੇਖ ਕੇ ਆਪਣੇ ਇਰਦ ਗਿਰਦ ਨੂੰ ਮੈਂ ਪਿੰਡਾਂ ਥਾਵਾਂ ਦੀ ਮੈਂ ਉਹ ਲੋਕ ਆਖਦੇ ਨਾ ਦਿਹਾਤੀ ਮੇਰੇ ਤੋਂ ਵੱਡਾ ਕੀ ਦਿਹਾਤੀ ਸੀ ਕਿ ਜਿਹੜਾ ਬੰਦਾ 20 ਸਾਲ ਜਾਂ ਇੱਕ ਚੱਕ 'ਚ ਗੁਜ਼ਾਰੇ ਨੂੰ ਮੇਰੇ ਸਾਹਮਣੇ ਝੁੰਮਰਾਂ ਹੀ ਵੱਜਦੀਆਂ ਢੋਲ ਤੇ ਗਾਣੇ ਵੀ ਆਉਂਦੇ ਹਨ ਟਿਕੜੇ ਹੀ ਮੈਂ ਬਣਦੇ ਵੇਖੇ ਬਣਵਾਏ ਨੇ ਤੇ ਉਹ ਬਿੱਲਾ ਹੀ ਗੇੜਿਆ ਸੇਵੀਆਂ ਵਾਲਾ ਤੇ ਮੁੜ ਮੈਨੂੰ ਆਪਣੇ ਕਲਚਰ ਦਾ ਸਾਰਾ ਪਤਾ ਹੀ ਕੋਕੇ ਦਾ ਤੇ ਵੰਗਾਂ ਦਾ ਤੇ ਛੱਬਿਆਂ ਦਾ ਤੇ ਚੂੜੀਆਂ ਦਾ। ਉਹ ਇਸ ਵਾਸਤੇ ਮੇਰੀ ਸ਼ਾਇਰੀ ਜਿਹੜੀ ਇਹਨਾਂ ਗਾਣਿਆਂ ਦੇ ਹੱਦ ਤੱਕ ਤੇ ਆਕਾਸੀ ਤੱਕ ਹੀ ਉਹ ਮੈਨੂੰ ਕੋਈ ਡਿਫੀਕਲਟੀ ਨਹੀਂ ਹੋਈ ਕਿਉਂਕਿ ਮੈਨੂੰ ਕੋਈ ਪਰੇਸ਼ਾਨੀ ਨਾ ਆਈ ਹੁੰਦੀ ਕਿ ਵੀ ਮੈਂ ਅੱਜ ਇਹ ਕੰਮ ਜ਼ਰੂਰ ਕਰਨਾ। ਮੇਰੀ ਨਾਰਮਲੀ ਲਾਈਫ ਹੈ ਨਾਰਮਲੀ ਇਹ ਨਾਲ ਸਿਲਸਿਲਾ ਚੱਲਦਾ।
अच्छा सर, इस शौक के लिए आपने इतना इतना कुछ किया, ये जो सिंगर्स होते हैं इनको ऊपर ले जाने में जो सारा किरदार होता है वो राइटर हजरात का होता है। आपने भी ज़ाहिर बात है, जब इस मलकू स्टूडियो के पिछले दिनों में जो सब्सक्राइबर थे वो सबको पता है। और लेकिन वो जो दिनों में जो आपके उस गाने की वजह से उन्हें फेम मिली पूरी दुनिया में, तो ये जो सिंगर्स हज़रात होते हैं फिर आपके ऊपर मतलब कि क्या ये कोई राब्ता करते हैं या मोहब्बत देते हैं, या बस फेम हुए और बस ख़त्म? मैं सर ਇਹਦੇ ਤੇ ਉਹ ਕੀ ਉਹ ਆਦੇ ਹੁੰਦੇ ਨੇ ਵੀ ਸਿਆਸਤਦਾਨ ਤਾਂ ਨਹੀਂ ਹੈ, ਨਹੀਂ ਤਾਂ ਮੈਂ ਜੀ ਜੀ ਆਖਾਂ ਨੋ ਕਮੈਂਟਸ। ਜੀ ਜੀ। ਲੇਕਿਨ ਇਹ ਕਿ ਉਹ ਸਾਡੀ ਜਿਹੜੀ ਸ਼ਾਇਰੀ ਅਲਹਮਦੁਲਿਲਾ ਮੈਨੂੰ ਅੱਲਾਹ ਤਾਲਾ ਦਾ ਕਰਮ ਹੈ, ਮੇਰੇ ਵਾਲਿਦ ਸਾਹਿਬ ਵੀ ਅਮੀਰ ਆਦਮੀ ਹਨ, ਮੈਂ ਖਾਂਦੇ ਪੀਂਦੇ ਘਰ ਨਾਲ ਮੇਰਾ ਤਲਕ ਹੈ। ਮੈਨੂੰ ਤਾਂ ਕਦੀ ਇਸ ਚੀਜ਼ ਨਾਲ ਕੋਈ ਦਿਲਚਸਪੀ ਨਹੀਂ ਰਹੀ ਕਿ ਅੱਲਾ ਨਾ ਕਰੇ ਕਿ ਕਿਸੇ ਵੱਲ ਵੇਖਣਾ ਪਿਆ ਹੋਵੇ ਜਾਂ ਕਿਸੇ ਦੀ ਜੇਬ ਵੱਲ ਜਾਂ ਕਿਸੇ, ਮੈਨੂੰ ਅੱਲਾ ਦਾ ਦਿੱਤਾ ਬੜਾ ਕੁਛ ਵੇ। ਹੁਣ ਵੀ ਮੈਂ ਬਿਮਾਰੀ ਦੀ ਹਾਲਤ ਹੈ, 3 ਸਾਲ ਕੱਟੀ ਬੈਠਾ, ਲੇਕਿਨ ਅਲਹਮਦੁਲਿਲਾ ਮੈਂ ਖੁਸ਼ਹਾਲ ਹਾਂ। ਮੇਰੀ ਇੱਕ ਫੈਮਿਲੀ ਮੁਕੰਮਲ ਹੈ, ਮੈਂ ਖਾਂਦੇ ਪੀਂਦੇ ਘਰ ਇਹ ਤਲਬ ਮੈਨੂੰ ਤਾਂ ਹਾਈ ਕੋਈ ਨਾ। ਜੀ ਜੀ। ਲੇਕਿਨ ਜਿਹੜੀ ਚੀਜ਼ ਮੇਰੇ ਇਲਮ ਵਿੱਚ ਆਈ ਹੈ ਕਿ ਉਹ ਚਾਹ ਦਾ ਕੱਪ ਤੇ ਉਹ ਟੱਕ ਬਿਸਕਟ ਤੇ ਹੂੰ। ਬਸ ਮੁਹੱਬਤਾਂ ਬਰਲ ਉਹਨਾਂ ਸਿੰਗਰਾਂ ਦਾ ਜਿਹੜਾ ਮਿਲਣਾ ਹੁੰਦਾ ਨਾ, ਸਰ ਜੀ ਤੇ ਬੈਠੋ ਤੇ ਜਨਾਬ ਅਲੀ, ਤੇ ਉਹ ਮੁਹੱਬਤ ਵੀ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਲੱਖਾਂ ਲੋਕ ਜਾਣਦੇ ਹੁੰਦੇ ਨੇ ਤੇ ਉਹਨਾਂ ਦੇ ਪਿੱਛੋਂ ਲੱਖਾਂ ਲੋਕ ਹੁੰਦੇ ਨੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਹੁੰਦੇ। ਤੇ ਸ਼ਾਇਰ ਵਿਚਾਰਾ ਕਰ ਲਾਉਂਦਾ ਤੇ ਉਹਦਾ ਗਾਣਾ ਜਾਂ ਕਾਗਜ਼ ਜਾਂ ਕਲਾਮ ਹੁੰਦਾ, ਤਾਂ ਸ਼ਾਇਰ ਇਸ ਵਾਸਤੇ ਕੋਈ ਡਿਮਾਂਡ ਨਹੀਂ ਕਰਦਾ। ਉਹ ਕਰੇ ਵੀ ਸਹੀ ਤਾਂ ਉਹਨਾਂ ਦੀ ਪਤਾ ਨਹੀਂ ਮਰਜ਼ੀ ਉਹਨਾਂ ਦੀ ਉਹਦੀ ਕਿ ਪੂਰੀ ਕरेंदे ਨਹੀਂ ਨਹੀਂ ਕਹਿੰਦੇ। ਬਹਰਹਾਲ ਮੈਨੂੰ ਨਹੀਂ ਇਤਫਾਕ ਹੋਇਆ ਕਿ ਮੈਂ ਕਿਸੇ ਨੂੰ ਇਹ ਸਵਾਲ ਕੀਤਾ ਹੋਇਆ ਕਿ ਜੀ ਮੈਨੂੰ ਇਹ ਹਾਜਤ ਹੈ ਤੇ ਮੈਨੂੰ ਕੋਈ ਹੈਲਪ ਕਰੋ ਜਾਂ ਮੇਰੇ ਕੋਲ ਕੋ ਆਇਆ ਗਿਆ ਹੋ ਸੀ ਤਾਂ ਮੇਰੇ ਨਾਲ ਬੜੀ ਉਹ ਮੁਹੱਬਤਾਂ ਵੱਡੀਆਂ ਮੁਹੱਬਤਾਂ ਸ਼ੇਅਰ ਕੀਤੀਆਂ। ਮੇਰਾ ਪਿਆਰ ਜ਼ਿਆਦਾ ਮਨਸੂਰ ਨਾਲ ਰਿਹਾ। ਮੁੜ ਮੈਂ ਲਾਹੌਰ ਰਿਹਾ ਤੇ ਅਤਾਉਲਾ ਈਸਾ ਖੇਲਵੀ ਉਸ ਵੇਲੇ ਇਕੱਲੇ ਫੋਨ ਤੋਂ ਹੁੰਦਾ ਸੀ ਉਹਨਾਂ ਦੇ ਕੋਲ ਸਾਵੇ ਰੰਗ ਦਾ, ਤੇ ਉਹਦਾ ਨੰਬਰ ਹੁੰਦਾ ਸੀ 5522 ਮੈਨੂੰ ਅੱਜ ਵੀ ਯਾਦ ਹੈ। ਸਹੀ। ਤੇ ਉਹ ਇਕੱਲੇ ਆਉਂਦੇ ਹਨ ਤਾਂ ਮਜ਼ਾਕ ਚੁੱਕੀ 132 ਟੈਂਪਲ ਰੋਡ ਉਹਨਾਂ ਦਾ ਦਫ਼ਤਰ ਹੁੰਦਾ ਹੈ। ਮੈਨੂੰ ਕਾਲ ਕਹਿੰਦੇ ਟੀਵੀ ਯਾਰ ਕੀ ਕਰਦਾ ਪਿਆ, ਮੈਂ ਕਿਹਾ ਜੀ ਆਈ ਰਿਕਾਰਡਿੰਗ ਉਹਦਾ ਤੇ ਮੁੜ ਛੁੱਟੀ ਕਰਕੇ ਆ ਜਾਵਾਂ। ਤੇ ਉਹ ਵੀ ਉਹ ਕੌੜੀ ਜਿਹੀ ਚਾਹ ਉਹਨਾਂ ਦਾ ਪਠਾਨ ਬਣਾਉਂਦਾ ਹੁੰਦਾ ਸੀ। ਉਹ ਮੁੜ ਇਤਫਾਕਨ ਇੱਕ ਦਿਨ ਮੈਂ ਉਹਨਾਂ ਦੇ ਨਾਲ ਰੋਟੀ ਖਾਧੀ ਜਾਂ ਮੁੜੋ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ 1985 ਦੇ ਵਿੱਚ। ਤੇ ਉਹ ਇਹ ਤੁਹਾਨੂੰ ਮੈਂ ਇੱਕ ਵਾਕਿਆ ਸੁਣਾ ਦੇਵਾਂ ਜੇਕਰ ਤੁਹਾਡੇ ਕੋਲ ਟਾਈਮ ਹੋ। ਜੀ ਸਰ ਬਿਲਕੁਲ। ਅਤਾਉਲਾ ਦਾ ਐਕਸੀਡੈਂਟ ਹੋਇਆ ਵਜ਼ੀਰਾਬਾਦ ਅੱਛਾ ਸਰ। ਤੇ 1985 ਦੇ ਵਿੱਚ। ਸਹੀ। ਤੇ ਉਹ ਮੈਂ ਵਾਲਦਾ ਨੂੰ ਆਖਿਆ ਵੀ ਮੈਂ ਅਤਾਉਲਾ ਨੂੰ ਪੁੱਛਣ ਜਾਵਣਾ। ਅੱਛਾ ਜੀ। ਉਹ ਮੇਰੀ ਮਾਂ ਮੈਨੂੰ 1000 ਰੁਪਏ ਦਿੱਤਾ ਪਿਓ ਤੋਂ ਚੋਰੀ। ਠੀਕ ਹੈ। ਉਸ ਵੇਲੇ 1000 ਰੁਪਏ ਬੜੇ ਪੈਸੇ ਹੁੰਦੇ। ਮੈਂ ਜਨਾਬ ਲਈ ਕੋਈ ਨੇਫੇ 'ਚ ਪਾ ਲਿਆ, ਕੋਈ ਇੱਦਾਂ ਦੇ ਪਾ ਲਿਆ। ਤੇ ਮੈਂ ਲਾਹੌਰ ਵਗ ਗਿਆ ਤੇ ਮੈਂ ਉਸ ਦਫ਼ਤਰ ਗਿਆ ਅਤਾਉਲਾ ਦੇ। ਉੱਥੇ ਅੱਲਾ ਜੰਨਤ ਦੀ ਜਾਦੇ ਨੁਸਰਤ ਫਤਿਹ ਅਲੀ ਸਾਹਿਬ ਉਹਨਾਂ ਦੀ ਕੁਰਸੀ ਤੇ ਮਸੇ ਫਸੇ ਬੈਠੇ ਹਨ ਵਿੱਚ, ਬੜੀ ਮੁਸ਼ਕਿਲ ਨਾਲ ਬੈਠੇ। ਅੱਛਾ ਜੀ। ਮੈਂ ਸਲਾਮ ਕੀਤਾ ਤੇ ਉਹਨਾਂ ਨੇ ਆਖਿਆ ਜੀ ਵਾਲੇਕੁਮ ਸਲਾਮ। ਬੜੇ ਅਜੀਬ ਫਨਕਾਰ ਵੇਖਦੇ ਨਾ ਜਿਵੇਂ ਸ਼ਾਇਰ ਹਲ, ਤੇ ਤੁਸੀਂ ਤਸੱਵਰ ਨਹੀਂ ਕਰ ਸਕਦੇ ਵੀ ਸ਼ਾਇਰ ਕਮਜ਼ੋਰ ਹੋਵੇ ਤੁਸੀਂ ਜਾਨ ਨਿਕਲ ਜਾਵੇ, ਯਾਨੀ ਬੜੀ ਬੇਰੁਖੀ ਨਾਲ ਹੋਵੇ। ਮੈਂ ਦੱਸਿਆ ਜੀ ਉਹਨਾਂ ਕਿ ਤੁਸੀਂ ਕੌਣ ਹੋ? ਮੈਂ ਕਿਹਾ ਜੀ ਮੈਂ ਉਸੇ ਕਬੀਲੇ ਦਾ ਬੰਦਾ, ਇਜਾਜ਼ ਸਿਆਲ ਮੇਰੇ ਨਾਲ ਤੁਹਾਡਾ ਤਾਰ। ਮੈਂ ਕਿਹਾ ਜੀ ਉਹਨਾਂ ਨੇ ਮੈਂ ਤਾਰ ਮੇਰਾ ਖਾਨ ਸਾਹਿਬ ਨੇ ਕਹਾ ਇਹ ਤਾਂ ਮੈਂ ਵੀ ਜਾਣਨਾ ਸ਼ਰਾਬ ਤੇ ਹਰਾਮ ਹੈ, ਉਹ ਵੀ ਕਾਫੀ ਪਾਪੂਲਰ ਗਾਣਾ। ਜੀ ਜੀ। ਮੈਨੂੰ ਕਹਿੰਦਾ ਉਹ ਤੇ ਨਹੀਂ ਮਿਲ ਸਕਦੇ। ਮੈਂ ਕਿਹਾ ਜੀ ਉਹ ਮੈਂ ਛੱਬਾ ਚੂੜੀਆਂ ਵਾਲਾ ਵੀ ਤੁਹਾਡਾ ਗਵਾਡੀ ਆ ਫੈਸਲਾਬਾਦ। ਰਹਿਮਤ ਦਾ ਦਫ਼ਤਰ ਤੇ ਉਹਨਾਂ ਦਾ ਰਹਿਮਤ ਦਾ ਸਟੂਡੀਓ ਦੇ ਜਿਹੜਾ ਨੁਸਰਤ ਸਾਹਿਬ ਦਾ ਘਰ ਹੈ ਨਾ ਨੇਮਤ ਕਲੋਨੀ, ਉਹ ਦੀਵਾਰਾਂ ਨਾਲ ਨਾਲ ਮੁੜ ਜਵੀ ਵੀ ਆਣਾ ਤਾਂ ਨੁਸਰਤ ਸਾਹਿਬ ਕਦੀ ਬਾਹਰ ਟਹਿਲਦੇ ਹੁੰਦੇ ਹਨ ਜੇ ਕਦੀ ਅਕਸਰ ਅਸਾਂ ਹੁਣ ਸਟੂਡੀਓ। ਤੇ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਫੋਨ ਕਰੋ, ਅਗਰ ਉਹ ਕਹਿਣ ਤੇ ਮੈਨੂੰ ਮਿਲਾ ਦਿਓ, ਜੇ ਅਗਰ ਨਾ ਕਹਿਣ ਤਾਂ ਮੈਂ ਇੱਥੇ ਹੀ ਵਾਪਸ। ਕਹਿੰਦਾ ਯਾਰ ਬੜਾ ਤੈਨੂੰ ਆਪਣੇ ਆਪ ਤੇ ਮਾਣ ਹੈ। ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਪੁੱਛੋ, ਅਗਰ ਉਹ ਮੈਨੂੰ ਮਿਲਣਾ ਚਾਹੁੰਦੇ ਨੇ ਤਾਂ ਮੈਨੂੰ ਮਿਲਾ ਦਿਓ, ਨਹੀਂ ਤਾਂ ਮੈਂ ਇੱਥੋਂ ਹੀ ਵਾਪਸ ਚਲਾ ਜਾਣਾ। ਉਹਨਾਂ ਨੇ ਕਿਸੇ ਨੰਬਰ ਤੇ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਇੱਕ ਬੰਦਾ ਕਹਿੰਦੇ ਤੁਸੀਂ ਥੱਲੇ ਆ ਜਾਓ। ਉਹ ਮੈਂ ਜਨਾਬ ਲਈ ਥੱਲੇ ਲੈ ਗਏ। ਤਾਂ ਮੈਨੂੰ ਇਹ ਬੜਾ ਸ਼ੌਕ ਹੈ ਸ਼ੁਰੂ ਤੋਂ। ਉਹ ਗੱਡੀਆਂ ਦਾ ਮੈਂ ਬੜਾ ਧਿਆਨ ਰੱਖਦਾ ਵੀ ਕਿਹੜੇ ਫਨਕਾਰ ਕੋਲ ਕਿਹੜੀ ਗੱਡੀ। ਤਾਂ ਮਾਰਕ 2 ਆਈ ਸਾਵੇ ਰੰਗ ਦੀ, ਉਸੇ ਡਰਾਈਵਰ ਮੈਨੂੰ ਚੜਾ ਕੇ ਲੈ ਗਿਆ ਨਿਊ ਮੁਸਲਿਮ ਟਾਊਨ। 32 ਨੰਬਰ ਕੋਠੀ ਆਈ ਤਾਂ ਉਹ ਜਨਾਬ ਨੇ ਨਾਲ ਬੈਲ ਦਿੱਤੀ ਤੇ ਬਾਜੀ ਬਾਦਗਾਹ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਮੈਂ ਅੰਦਰ ਗਿਆ ਤੇ ਅਤਾਉਲਾ ਸਾਹਿਬ ਦੇ ਪਲਸਤਰ ਹੋਇਆ ਛਾਤੀ ਤੇ ਉਹ ਲੇਟੇ ਹੋਇਆ। ਉਹਨਾਂ ਮੈਨੂੰ ਇਸ਼ਾਰਾ ਕੀਤਾ ਸਿਰਾਂ ਦੀ ਇੱਕ ਸਟੂਲ ਪੈ ਜਿਵੇਂ ਤੁਹਾਡੇ ਕੋਲ ਇੱਥੇ ਪਿਆ ਸਟੂਲ। ਉਹ ਮੈਂ ਨਾਲ ਬਹਿ ਗਿਆ ਤੇ ਉਸ ਦਿਨ ਮੇਰੀ ਖੁਸ਼ ਨਸੀਬੀ ਹੈ ਤੇ ਉਹ ਬਰਲ ਉਹ ਤਾਂ ਹਾਂ ਤਾਂ ਤਕਲੀਫ ਦੀ ਹਾਲਤ ਹੈ। ਜੀ ਜੀ। ਮੈਂ ਸਾਰਾ ਦਿਨ ਉਹਨਾਂ ਕੋਲ ਗੁਜ਼ਾਰਿਆ।
ਉਸ ਦਿਨ ਮੈਨੂੰ ਅੱਜ ਵੀ ਯਾਦ ਹੈ। ਅੱਲਾ ਉਹਨਾਂ ਨੂੰ ਦੇਵੇ, ਰਿਜ਼ਕ ਦੇਵੇ। ਬੜਾ ਮੇਰੇ ਨਾਲ ਉਹਨੇ ਬੜਾ ਪਿਆਰ ਕੀਤਾ। ਜਦੋਂ ਵੀ ਮੈਂ ਜਾਵਾਂ ਮੇਰਾ ਮੱਥਾ ਚੁੰਮਦੇ ਹਨ। ਜੀ ਜੀ। ਤੇ ਉਹ ਉਹਨਾਂ ਨੇ ਨਾ ਬਾਜੀ ਉਹਨਾਂ ਨੇ ਉਹਦੇ ਭਿੰਡੀਆਂ ਤੇ ਕੀਮਾ ਪਕਾਇਆ। ਅੱਛਾ। ਉਹ ਮੈਂ ਇਕੱਲੇ ਹੀ ਟੇਬਲ ਤੇ ਰੋਟੀ ਖਾਧੀ, ਕਿਉਂਕਿ ਉਹ ਤਾਂ ਲੇਟੇ ਹੋਏ ਹਨ, ਬੱਚੇ ਛੋਟੇ ਹਨ ਉਸ ਵੇਲੇ, ਕਿਉਂਕਿ ਮੈਂ ਵੀ ਉਸ ਵੇਲੇ ਬੱਚਿਆਂ 'ਚ ਹੀ ਸ਼ੁਮਾਰ ਹੁੰਦਾ, ਪਤਾ ਨਹੀਂ ਮੁੱਛਾਂ ਹਨ ਕਿ ਨਹੀਂ, ਮੇਰੇ ਕੋਲ ਫੋਟੋ ਕੋਈ ਨਹੀਂ। ਜੀ ਜੀ। ਤੇ ਉਹ ਰੋਟੀ ਸ਼ੋਟੀ ਖਾਧੀ, ਮੈਂ ਮੁੜ ਬਾਹਰ ਚਾਹ ਪੀਤੀ। ਗਰਮੀਆਂ ਦੇ ਦਿਨ ਹਨ, ਉੱਥੇ ਏਸੀ ਚੱਲਦੇ ਪਏ ਹਨ। ਅਸਾਂ ਤਾਂ ਹੁਣ ਲਵਾਇਆ ਨਾ, ਉਸ ਵੇਲੇ ਚੱਕਾਂ 'ਚ ਤਾਂ ਕੋਈ ਏਸੀ ਨਾ ਹੁੰਦੇ ਸਾਡੇ। ਤੇ ਉਹ ਮੈਂ ਆਖਿਆ 4 ਵਜੇ ਨਾ, ਤੇ ਮੈਂ ਆਖਿਆ ਜੀ ਮੈਂ ਬਹਿਨਾ। ਉਹ ਮੇਰੀ ਜ਼ਬਾਨ ਦੀ ਰਿਪੀਟ ਕਰਨ ਦਾ ਨਾ, ਉਹਦਾ ਮੁੜ ਤੋਂ ਕਿਦੇ ਬਹਿਨਾ। ਮੈਂ ਆਖਿਆ ਜੀ ਮੈਂ ਮੁੜ ਘਰ ਬਹਿਨਾ। ਉਹਦਾ ਰਹਿ ਪੋ, ਮੈਂ ਆਖਿਆ ਨਹੀਂ ਜੀ ਮੈਂ ਬਹਿਨਾ। ਉਹ ਮੇਰੀ ਵਾਲਦਾ ਸਾਹਿਬ ਨੇ ਨਾ ਮੈਨੂੰ ਦਿੱਤੇ 500 ਰੁਪਏ ਵੀ ਉਹਨਾਂ ਨੂੰ ਪੁੱਛਣੀ ਦੇਵੇ। ਹੁਣ ਮੇਰਾ ਦਿਲ ਕਰੇ ਹੀ ਸਹੀ ਤੇ ਨਾ ਵੀ ਕਰੇ। ਇਹ ਮੈਂ ਤੁਹਾਨੂੰ ਸੱਚੀ ਗੱਲ, ਇਹ ਗੱਲਾਂ ਯਾਦਾਂ ਰਹਿ ਜਾਂਦੀਆਂ। ਉਹ ਮੈਂ ਇਜਾਜ਼ਤ ਸਿਰ ਉਹਨਾਂ ਨੂੰ ਨਾ 500 ਰੁਪਇਆ ਕੱਢਿਆ। ਤੇ ਮੈਂ ਉਹ ਅੱਛਾ ਮੈਂ ਦੱਸੀ ਜਾਵਾਂ ਕਿ 1985 'ਚ ਇਫਤਤਾਹ ਹੋਇਆ ਸੀ ਪੁਲਿਸ ਲਾਈਨ ਦਾ। तो 9 ਬਲਾਕ ਉਸ ਵੇਲੇ ਆਇਆ, ਮੇਰੀ ਵਾਲਦਾ ਸਾਹਿਬ ਨੂੰ ਮਿਲ ਕੇ ਗਿਆ। ਤੇ ਮੈਂ ਕਿਹਾ ਜੀ ਅੰਮੀ ਦੀ ਤੀ ਪੁੱਛਣੀ ਵੀ ਕੁਛ ਵੰਡਿਆ ਜੀ। ਉਹਨੂੰ ਲੈ ਕੇ ਸਿਰਾਣੇ ਰੱਖ ਲੈ। ਤੇ ਮੈਨੂੰ ਆਦਨ ਬਹੁ ਮੈਂ ਚਾਹ ਪੀ ਕੇ ਚਾਹ ਆ ਗਈ, ਮੈਂ ਪੀਤੀ। ਤੇ ਮੈਨੂੰ ਜਿਸ ਵੇਲੇ ਆਵਣ ਲੱਗਾ ਮੈਂ ਅੱਗੋਂ ਕੇ ਮਿਲੇ, ਤੇ ਮੈਨੂੰ ਆਦਾ ਉਰੋਂ ਉਹਨੇ ਮੇਰਾ ਬੋਝੇ ਸ਼ੁਰੂ ਦਿਹਾਤੀਆਂ ਦੇ ਪਾਸੇ ਤੋਂ ਲੱਗੇ ਹੋਏ ਨੇ, ਉਹ ਮੇਰੇ ਪਾਸੇ ਵਾਲੇ ਬੋਝੇ 'ਚ ਨਾ ਹੱਥ ਪਾਇਆ। ਮੈਂ ਪਾਵਣ ਲੱਗਾ, ਉਹਦਾ ਨਹੀਂ ਜਾ ਉਹਦੇ ਨਾਲ। ਆਖਿਆ ਡਰਾਈਵਰ ਮੈਨੂੰ ਨਾ ਇਹ ਲక్ష్ਮੀ ਚੌਕ, ਹੁਣ ਮੈਂ ਚੌਕ ਜਾ ਕੇ ਵੀ ਮੈਨੇ ਇੱਥੇ ਲਾ ਜਾ। ਉੱਥੇ ਹੋਟਲ ਆਈ ਨਾਲ, ਜੁਬਲੀ ਹੋਟਲ ਆਈ ਪਈ, ਮੈਂ ਲੰਗੀ ਵੀ ਉੱਥੇ ਠਹਿਰਦਾ। ਉਸ ਵੇਲੇ 25 ਰੁਪਏ ਦਾ ਕਮਰਾ ਸੀ, ਹੁਣ ਉਹਦਾ ਕਮਰਾ 4500 ਰੁਪਏ। ਤੇ ਉਹ ਮੈਂ ਕਮਰਾ ਲੈ ਹੋਇਆ ਸੀ, ਕਿਉਂਕਿ ਮੈਂ ਤਾਂ ਇੱਕ ਰਾਤ ਪਹਿਲੇ ਤੇ ਗਿਆ। ਮੈਂ ਕਮਰੇ 'ਚ ਗਿਆ ਤਾਂ ਮੈਂ ਜਨਾਬ ਜੇਬ ਵਿੱਚ ਘਟਿਆ ਤਾਂ ਮੈਨੂੰ 1000 ਰੁਪਏ। ਮੈਂ ਕਿਹਾ ਵੀ ਹੁਣ ਅੱਜ ਦਾ ਦਿਨ ਰਹਿ ਪਵੇ, ਪੈਸੇ ਤਾਂ ਆ ਗਏ। ਮੈਂ ਮੁੜ ਉੱਥੇ ਉਹਦੇ ਰਹਿ ਪਿਆ। ਹੁਣ ਮੇਰੇ ਖਿਆਲ ਉਹ ਨਾਲ ਉਹ ਐਬਟ ਰੋਡ ਨਾਲ ਹੈ ਸਾਰਾ। ਮੈਂ ਮੁੜ ਰਾਤੀ ਸੁਲਤਾਨ ਰਾਏ ਦੀ ਜਨਾਬ ਫਿਲਮ ਵੇਖੀ। ਤੂੰ ਤਾਂ ਆਰਾਮ ਨਾਲ ਤਸੱਲੀ ਤੇ ਉੱਠੀ ਕੇ ਤੇ ਰਾਤੀ ਇਦੂ ਮੂਸਾ ਪਾਕ 5 ਵਜੇ ਵਹਿੰਦੀ ਹੈ ਖਾਣੇ ਵਾਲੋਂ, ਤੇ ਉਦੋਂ ਸੁਬਹ 8 ਵਜੇ 8:30 ਵਜੇ ਆਉਂਦੀ। ਮੈਂ ਜੀ ਦਮੇ ਨਾਲ ਮੂਸਾ ਪਾਕ, ਤੇ ਉਸ ਵੇਲੇ ਮੂਸਾ ਪਾਕ ਦੀ ਟਿਕਟ ਹੀ 25 ਰੁਪਏ ਆਉਂਦੀ। ਮੈਂ ਟਿਕਟ ਲਈ ਤੇ ਖਚ ਇਹੋ ਜਿਹੀਆਂ ਯਾਦਾਂ ਦਾ ਮੁੜ ਬੜੀ। अच्छा वीवर्स, बड़ी लंबी बात आपने सुनी महाराजा सियाल साहब की, कितनी प्यारी यादें उनके साथ हैं कि ऐसे लेजेंड्स जिस तरह नुसरत फ़तेह अली ख़ान, अताउल्ला, ईसा खैलवी, उनके साथ इन्होंने किस तरह वक्त गुजारे और क्या क्या स्टोरी है। और ये जो कुछ भी इन्होंने किया, इसमें पैसे का बिल्कुल कोई किरदार कहीं पे भी नहीं है। ना इन्होंने कभी फेम लेने के लिए किया कि मैं फेमस हो जाऊं, और एक ज़िम्मेदार घराने से तल्लक़ रखते हैं। सियाल बिरादरी वैसे ही बहुत बड़ी बिरादरी है, लेकिन फिर भी इन्होंने आज तक कभी किसी से कोई डिमांड नहीं की है। तो बहुत ज़बरदस्त सर जी लगा आपसे बात करके। एंड पे कोई अपने चाहने वालों को क्या पैगाम देना चाहेंगे, हमारे इस चैनल के हवाले से कोई क्या मुहब्बत का मैसेज देना चाहेंगे लोगों को? ਉਹ ਸਰ ਗੱਲ ਹੈ ਕਿ ਅਸਾਂ ਤਾਂ ਅੱਗੋਂ ਕੋਈ ਭਾਵੇਂ ਕਾਵੜੀ ਪਵੇ, ਅਸਾਂ ਤਾਂ ਹਰ ਨੂੰ ਮੁਹੱਬਤ ਦਾ ਇਜ਼ਹਾਰ ਕਰਨੇ ਹੈ। ਅੱਗੋਂ ਅਗਲੇ ਸਮਝਣ ਵਾਲੇ ਦੀ ਮਰਜ਼ੀ ਹੁੰਦੀ ਹੈ ਕਿ ਉਸ ਮੁਹੱਬਤ ਦਾ ਜਵਾਬ ਕਿਵੇਂ ਦਿੰਦਾ। ਕਿ ਮੁੜ ਵੀ ਉਹ ਜੀ ਸ਼ਾਇਰ ਵੀ ਬਤੌਰ ਇਨਸਾਨ ਵੀ ਮੈਂ ਤਾਂ ਬੜੀ ਜ਼ਿੰਦਾ ਦਿਲੀ ਦੀ ਲਾਈਫ ਗੁਜ਼ਾਰੀ ਹੈ। ਤੇ ਬਿਮਾਰੀ ਦੀ ਹਾਲਤ ਵਿੱਚ ਵੀ ਮੈਂ ਤਾਂ ਬੱਚਿਆਂ ਨਾਲ ਵੀ ਘਰ ਖੁਸ਼ੀ ਖੁਸ਼ੀ ਵਕਤ ਗੁਜ਼ਾਰਨੇ। ਤੇ ਉਹ ਹੈ ਕਿ ਜੀ ਮੇਰਾ ਪੈगाम ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਤੁਹਾਡੇ ਵਾਸਤੇ ਹੀ ਇੱਕ ਮੈਂ ਸ਼ੇਰ ਤੇਰੇ ਵਾਸਤੇ ਅਕਸਰ ਤੋਂ ਬੜਾ ਪਿਆਰਾ ਜਿਹਾ ਬੱਚਾ ਕਿ ਮੈਂ ਕੋਈ ਨਹੀਂ ਕਹਿਣ ਨੂੰ ਇੰਟਰਵਿਊ ਵੇੜੇ ਦੇਂਦਾ ਪਿਆ, ਕਿਉਂਕਿ ਮੇਰੀ ਹਾਲਤ ਹੀ ਜਿਹੀ ਨਹੀਂ ਹੈ। ਤੇ ਉਸ ਆਖੇ ਕਿ ਬੜੀ ਸ਼ਰੀਰ ਹੈ। ਮੈਂ ਉਰਦੂ ਬਹੁਤ ਘੱਟ ਇੱਕ ਦੋ ਗਜ਼ਲਾਂ ਲਿਖੀਆਂ ਤੇ ਇੱਕ ਸ਼ੇਰ ਤੈਨੂੰ ਸੁਣਾ। ਇਹ ਮੇਰਾ ਆਪਣਾ ਸ਼ੇਰ ਹੈ ਕਿ ਬੜੀ ਸ਼ਰੀਰ ਹੈ तेरे आंगन की बेल भी, तेरी तरह मेरी दीवार फांद आई है। ਹੁਣ ਤੂੰ ਆ ਗਿਆ ਤਾਂ ਤੇਰੀ ਮਿਹਰਬਾਨੀ ਹੈ। ਤੁਹਾਡਾ ਸ਼ੁਕਰੀਆ, ਤੁਹਾਡਾ ਨਵਾਜ਼ਿਸ਼ ਮਿਹਰਬਾਨੀ। एक कट करी तो एक सवाल यार रह गया मेरे